ਬਿਸਮਿल्लाहिर्रहमानिर्रहीम ਤੇ अस्सलाम वालेकुम। 23 ਜਨਵਰੀ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 55। ਹੁਣ ਚੱਲਦੇ ਅੱਜ ਦੀਆਂ ਸੰਘਣੀਆਂ ਗੂੜੀਆਂ ਤੇ ਨਿੱਘੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਪੰਜਾਬ ਦੇ ਸਕੂਲਾਂ ਦੇ ਬਾਰੇ, क्योंकि तालीम और सेहत होएगी तो कोई माशरा अगे तुरेगा। लेकिन ज़रा सूरत हाल सुन लो। महकमा स्कूल एजुकेशन पंजाब मतलब कि हुकूमत पंजाब के अपने अदादो शुमार के मुताबिक पंजाब के सरकारी स्कूलों 14,000 तो ज़्यादा ऐसे असातिज़ा ने जिन्हां दी तालीम मैट्रिक है, कुल तालीम मैट्रिक है, और 9,000 तो ज़ायद ऐसे असातिज़ा ने जिन्हां दी कुल तालीम इंटरमीडिएट है। ਇਹ ਦੋਹਰੇ ਸੁਣ ਲਓ ਕਿ ਐਸੇ ਉਸਤਾਦ ਨੇ 14,000 ਤੋਂ ਜ਼ਿਆਦਾ ਜਿਹੜੇ ਸਿਰਫ ਜਿਨ੍ਹਾਂ ਮੈਟ੍ਰਿਕ ਕੀਤੀ ਹੈ ਤੇ 9,000 ਤੋਂ ਜ਼ਿਆਦਾ ਇੰਨੇ ਨੇ ਜਿਨ੍ਹਾਂ ਇੰਟਰਮੀਡੀਏਟ ਕੀਤੀ ਹੈ। ਹੁਣ ਦੱਸੋ ਵੀ ਇਹ ਜਿਹੜੇ ਵਿਚਾਰੇ ਉਸਤਾਦ ਨੇ ਇਹਨਾਂ ਬੱਚਿਆਂ ਨੂੰ ਕੀ ਪੜ੍ਹਾਉਣਾ ਹੈ? ਇਹ 35 ਸਾਲਾਂ ਤੋਂ ਹੁਣ ਤੁਸੀਂ ਕਹਿਣਾ ਜੀ ਗਿੱਲ ਸਾਹਿਬ ਤੁਹਾਡੀ ਵਿੱਚ ਹਕੂਮਤ ਰਹੀ ਨਹੀਂ, ਰਹੀ ਹੈ, ਅਸੀਂ ਤਾਂ ਭਰਤੀ ਕੀਤੇ ਹੀ ਨਹੀਂ ਸੀ ਉਸ ਵੇਲੇ ਇਸ ਤਰ੍ਹਾਂ। ਇਹ ਤਾਂ ਇਹਨਾਂ ਦੇ ਤੋਹਫੇ ਦਿੱਤੇ ਨੇ ਜਿਹੜੇ ਇਹ ਸਰਕਾਰੀ ਸਕੂਲਾਂ ਦੇ ਵਿੱਚ ਫਰਮਾਇਸ਼ੀ ਭਰਤੀਆਂ ਕਰਦੇ ਆਏ ਨੇ। ਲੇਕਿਨ ਹੁਣ ਇਹਨਾਂ ਉਸਤਾਦਾਂ ਨੂੰ ਵੀ ਕੀ ਕਹੀਏ? ਮੁਲਕ ਦੀ ਜਿਹੜੀ ਇਸ ਵੇਲੇ ਸਭ ਤੋਂ ਵੱਡੀ ਆਬਾਦੀ ਵਾਲਾ ਸੂਬਾ ਹੈ ਪੰਜਾਬ, ਉਹਦਾ ਜਿਹੜੀ ਮੁਹਤਰਮਾ ਨੂੰ ਉਸ ਸੂਬੇ ਦੇ ਵਿੱਚ ਚੀਫ ਐਗਜ਼ੈਕਟਿਵ ਬਣਾਇਆ। ਫਾਰਮ 47 ਦੇ ਉੱਤੇ ਹਾਫਿਜ਼ ਸਾਹਿਬ ਨੇ ਉਹਨਾਂ ਨੂੰ ਵਜ਼ੀਰ ਆਲਾ ਲਾਇਆ ਹੈ। ਉਹਨਾਂ ਦੀ ਆਪਣੀ ਤਾਲੀਮ FA ਹੈ। ਤੁਸੀਂ ਆਖੋਗੇ ਉਹ ਕਿਵੇਂ? ਯਾਦ ਨਹੀਂ ਤੁਹਾਨੂੰ ਵੀ FA ਕਰਕੇ ਤੇ ਮੈਡੀਕਲ ਕਾਲਜ ਗਏ ਸਨ ਤੇ ਮੈਡੀਕਲ ਕਾਲਜ ਨੇ ਫੇਲ ਕਰਕੇ ਕੱਢ ਚੜਿਆ। ਫੇਲ ਵੀ ਨਹੀਂ, ਐਗਜ਼ਾਮ ਤੋਂ ਪਹਿਲਾਂ ਹੀ ਫਾਰਿਗ ਕਰ ਦਿੱਤਾ ਸੀ। ਐਡੇ ਨਲਾਇਕ ਸਨ ਲੋਕੀ, ਐਗਜ਼ਾਮ 'ਚ ਫੇਲ ਹੋ ਕੇ ਬਾਹਰ ਨਿਕਲਦੇ ਨੇ ਇਮਤਿਹਾਨਾਤ ਦੇ ਵਿੱਚ। ਬਾਜੀ ਸਾਡੀ ਐਡੀ ਨਲਾਇਕ ਸੀ, ਉਹਨਾਂ ਨੇ ਇਮਤਿਹਾਨਾਂ ਤੋਂ ਪਹਿਲਾਂ ਹੀ ਹੱਥ ਜੋੜ ਦਿੱਤੇ ਵੀ ਨਹੀਂ ਬਾਜੀ ਤੁਸੀਂ ਇਮਤਿਹਾਨ ਦੇ ਵਿੱਚ, ਯਾਦ ਨਹੀਂ ਤੁਹਾਨੂੰ ਕਾ ਕੇ ਕੀ ਲਿਖਦੇ ਸਨ ਉੱਥੇ ਇੱਕ ਆਪਣਾ ਅਲਾਮਾ ਇਕਬਾਲ ਰਹਿਮਤੁल्लाह ਅਲੈਹ ਦੇ ਮਜ਼ਾਰ 'ਤੇ ਜਾ ਕੇ। ਉਹ ਇੰਜ ਦਾ ਹੀ ਕੋਈ ਕੰਮ ਮੇਰਾ ਖਿਆਲ ਅਸਾਈਨਮੈਂਟ ਜਾਂ ਕੋਈ ਇੰਟਰਨਲ ਐਗਜ਼ਾਮ 'ਚ ਕੀਤਾ ਹੋਣਾ ਤੇ ਪ੍ਰੋਫੈਸਰਾਂ ਹੱਥ ਜੋੜ ਦਿੱਤੇ ਵੀ ਸਾਨੂੰ ਮਾਫੀ ਦੇ ਦਿਓ। ਤੇ ਉਹ ਉਹਨਾਂ ਨੇ ਇਮਤਿਹਾਨਾਤ ਤੋਂ ਪਹਿਲਾਂ ਹੀ ਫਾਰਿਗ ਕਰ ਦਿੱਤਾ। ਤੇ ਬਾਜੀ ਦੇ ਕੋਲ ਵੀ FA ਦੀ ਡਿਗਰੀ ਹੈ। ਤੇ ਜੇ FA ਵਾਲਾ ਵਜ਼ੀਰ ਆਲਾ ਹੋ ਸਕਦਾ ਤਾਂ ਫਿਰ ਮਾਸਟਰ ਤੇ ਹੋ ਸਕਦਾ, ਮਤਲਬ ਜਾਂ ਉਸਤਾਨੀ ਤੇ ਹੋ ਹੀ ਸਕਦੀ ਹੈ। ਇਹ ਸੂਰਤ ਹਾਲ ਬਣੀ ਜੇ। ਤੇ ਅੱਗੋਂ ਹੁਣ ਕੀ ਗੱਲਾਂ ਕਰੀਏ? ਮਤਲਬ ਇੱਥੇ ਆਪਣੇ ਬੱਚਿਆਂ ਦਾ, ਉਹ ਜਿਹੜੇ ਪਿੰਡਾਂ ਵਾਲੇ ਨੇ ਜਾਂ ਸਰਕਾਰੀ ਸਕੂਲਾਂ 'ਚ ਸ਼ਹਿਰਾਂ 'ਚ ਵੀ ਪੜ੍ਹਨ ਵਾਲੇ ਜਿਹੜੇ ਬੱਚੇ ਨੇ, ਉਹਨਾਂ ਦਾ ਮੁਸਤਕਬਲ, ਉਹਨਾਂ ਦੀ ਕਿਸਮਤ ਤੇ ਉਸੇ ਦਿਨ ਲਿਖੀ ਜਾਂਦੀ ਹੈ ਜਿਸ ਦਿਨ ਉਹ ਐਸੇ ਸਕੂਲ 'ਚ ਜਾਂਦੇ ਨੇ ਜਿੱਥੇ ਉਹਨਾਂ ਨੂੰ ਤਾਲੀਮ ਠੀਕ ਨਹੀਂ ਮਿਲਦੀ। ਪੁਰਾਣੇ ਜਿਹੜੇ ਅੱਜ ਤੋਂ ਕੋਈ 10, 20, 30 ਸਾਲ ਪਹਿਲੇ ਸੀ, ਉਸ ਵੇਲੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਸਰਕਾਰੀ ਸਕੂਲਾਂ 'ਚੋਂ ਵੀ ਘੋਲ ਘਾਲ ਕੇ ਬੰਦੇ ਅੱਗੇ ਕਿਤੇ ਨਾ ਕਿਤੇ ਨਿਕਲ ਹੀ ਜਾਂਦੇ ਸਨ। ਹੁਣ ਤਾਂ ਜਿਹੜੀ ਸੂਰਤ ਹਾਲ ਹੈ, ਮੈਨੂੰ ਲੱਗਦਾ ਬੱਚਿਆਂ ਨੂੰ ਨਾਮ ਹੀ ਨਹੀਂ ਲਿਖਣੇ ਆਉਣੇ। ਬਹਰਹਾਲ ਇਹ ਪਹਿਲੀ ਖਬਰ ਸੀ। ਦੂਸਰੀ ਖਬਰ ਲੈ ਲਓ ਜ਼ਰਾ। ਇਹ ਜਿਹੜੀ ਇਹ ਖਬਰ ਦਿੱਤੀ ਅਸੀਂ ਪਹਿਲੀ, ਅਦਾਦੋ ਸ਼ੁਮਾਰ ਪੰਜਾਬ ਹਕੂਮਤ ਦੇ ਆਪਣੇ ਨੇ ਤੇ ਸ਼ਾਇਆ ਦੁਨੀਆ ਅਖਬਾਰ ਨੇ ਕੀਤੇ ਨੇ, ਅਦਾਰੀਆ ਉਹਨਾਂ ਦਾ। ਮਤਲਬ ਇਹ ਐਵੇਂ ਹੀ ਕੋਈ ਹਵਾਈ ਖਬਰ ਨਹੀਂ ਜਿਹੜੀ ਤੁਹਾਡੇ ਸਾਹਮਣੇ ਰੱਖੀ। ਅਜ਼ੀਮ ਦਾਨਿਆਲ ਇਹ ਵਕੀਲ ਸਾਹਿਬ ਨੇ ਜਿਨ੍ਹਾਂ ਨੇ ਇੱਕ ਰੈਫਰੈਂਸ ਫਾਈਲ ਕੀਤਾ ਸੀ ਅਬਰ ਗੁਲ ਸਾਹਿਬਾ, ਜਿਹੜੀਆਂ ਜੱਜ ਸਾਹਿਬਾਂ ਨੇ ਲਾਹੌਰ ਹਾਈ ਕੋਰਟ ਦੀਆਂ, ਉਹਨਾਂ ਦੇ ਖਿਲਾਫ, ਔਰ ਆਖਿਆ ਸੀ ਕਿ ਉਹਨਾਂ ਦੀ LLB ਦੀ ਡਿਗਰੀ ਝੂਠੀ ਹੈ। ਇਹਨਾਂ ਨੇ ਕਿਹਾ ਸੀ ਕਿ ਨਾਂ ਬਦਲਿਆ ਗਿਆ, ਤਾਰੀਖ ਪੈਦਾਇਸ਼ ਬਦਲੀ ਗਈ, ਹਿੱਜੇ ਬਦਲੇ ਗਏ, ਨਾਂ ਦੇ ਸਪੈਲਿੰਗ ਬਦਲੇ ਗਏ, ਔਰ LLB ਦੀ ਡਿਗਰੀ ਜਾਲੀ ਹੈ, ਰਿਜ਼ਲਟ ਲੇਟ ਲਿਖਵਾ ਕੇ ਤੇ ਫਿਰ ਉਹਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ। ਹੋਰ ਵੀ ਇਹਨਾਂ ਨੇ ਬੜੇ ਜ਼ਾਤੀ ਨੋਈਅਤ ਦੇ ਇਲਜ਼ਾਮਾਤ ਲਾਏ ਸਨ। ਜ਼ਾਤੀ ਮਤਲਬ ਪ੍ਰੋਫੈਸ਼ਨਲ ਉਹਨਾਂ ਦਾ ਕੰਡਕਟ, ਉਹਨਾਂ ਦੀ ਫੈਮਿਲੀ ਦੇ ਉੱਤੇ। ਇਹਨਾਂ ਨੇ ਰੈਫਰੈਂਸ ਕੀਤਾ, ਅਗਲਿਆਂ ਨੇ ਇਹਨਾਂ ਨੂੰ ਹੀ ਚੁੱਕ ਲਿਆ। ਇਹ ਤੇ ਹੁਣ ਪਾਕਿਸਤਾਨ ਦੇ ਵਿੱਚ ਕੰਮ ਚੱਲਣ ਡਿਆ। ਵਕੀਲ ਸਾਹਿਬ ਗਾਇਬ। ਹੁਣ ਆਖਿਰਕਾਰ ਪਤਾ ਲੱਗਾ ਕਿ ਇਹਨਾਂ ਦੇ ਉੱਤੇ ਇੱਕ ਝੂਠਾ ਮੁਕੱਦਮਾ ਦੇ ਕੇ ਤੇ ਇਹਨਾਂ ਨੂੰ NCCIA ਦੀ ਤਹਿਵੀਲ 'ਚ ਦੇ ਦਿੱਤਾ। ਉਹੀ NCCIA ਬਦਨਾਮੇ ਜ਼ਮਾਨਾ ਡਿਪਾਰਟਮੈਂਟ ਜਿਹੜਾ ਪਾਕਿਸਤਾਨ ਤਹਿਰੀਕੇ ਇਨਸਾਫ ਨੂੰ ਤੰਗ ਕਰਨ ਵਾਸਤੇ ਬਣਾਇਆ ਗਿਆ ਸੀ। ਪਾਕਿਸਤਾਨੀਆਂ ਦੇ ਉੱਤੇ ਝੂਠੇ ਪਰਚੇ ਦੇਣ ਦੇ, ਸੋਸ਼ਲ ਮੀਡੀਆ ਦੇ ਉੱਤੇ ਪੋਸਟਸ ਦੀ ਵਜ੍ਹਾ ਤੋਂ ਜਾਂ ਦੂਸਰੀ ਵਜੂਹਾਤ ਤੋਂ, ਇਹ ਇੱਕ ਬਲੈਕਮੇਲਿੰਗ ਟੂਲ ਹੈ ਇਹਨਾਂ ਦਾ। ਔਰ ਉਹ ਡੱਕੀ ਭਾਈ ਵਗੈਰਾ, ਉਹ ਜਿਹੜਾ ਸਾਰੀ ਰਿਸ਼ਵਤ ਲੈਣ ਵਾਲਾ, ਇਸੇ ਮਹਿਕਮੇ ਨੇ ਸਾਰਾ ਕੰਮ ਕੀਤਾ ਸੀ। ਬਹਰਹਾਲ ਉੱਥੇ ਹੁਣ ਵਕੀਲ ਸਾਹਿਬ ਨੂੰ ਦੇ ਦਿੱਤਾ। ਇਹ ਵਕੀਲ ਸਾਹਿਬ ਜਿਹੜੇ ਨੇ ਕਸੂਰ ਦੇ ਰਹਿਣ ਵਾਲੇ ਨੇ। ਮੈਂ ਇਹਨਾਂ ਦੇ ਬਾਰੇ ਮਾਲੂਮ ਕਰਨ ਦੀ ਕੋਸ਼ਿਸ਼ ਕੀਤੀ। ਇਹ ਬੜੇ ਤੁਸੀਂ ਕਹੋ ਕਿ ਕਿਸਾਨਾਂ ਵਾਸਤੇ ਆਵਾਜ਼ ਚੁੱਕਦੇ ਨੇ, ਗਰੀਬਾਂ ਵਾਸਤੇ ਆਵਾਜ਼ ਚੁੱਕਦੇ ਨੇ। ਇਹ ਜਿਹੜੇ ਦਾਨੀਆਲ, ਅਜ਼ੀਮ ਦਾਨੀਆਲ ਸਾਹਿਬ ਨੇ,
ਇਹ ਖੌਫੇ ਖੁਦਾ ਵੀ ਰੱਖਦੇ ਨੇ, ਇਹ ਜਮਹੂਰੀਅਤ ਵਾਸਤੇ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰਦੇ ਰਹੇ ਨੇ ਹਮੇਸ਼ਾ ਤੋਂ। ਪ੍ਰੋ ਇਸਟੈਬਲਿਸ਼ਮੈਂਟ ਨਹੀਂ ਹੈਗੇ, ਐਂਟੀ ਇਸਟੈਬਲਿਸ਼ਮੈਂਟ ਨੇ। ਮਤਲਬ ਜਰਨੈਲਾਂ ਦਾ ਜਿਹੜਾ ਆਈਨ ਤੋੜਨ ਵਾਲਾ ਕੰਮ ਹੈ ਉਹਦੇ ਨਾਲ ਨਹੀਂ ਖਲੋਂਦੇ। ਸਾਡੀਆਂ ਇਹਨਾਂ ਨਾਲ ਦੁਆਵਾਂ ਵੀ, ਅਤੇ ਜੋ ਵੀ ਅਸੀਂ ਇਹਨਾਂ ਦੀ ਮਦਦ ਕਰ ਸਕੇ ਜ਼ਰੂਰ ਕੋਸ਼ਿਸ਼ ਕਰਾਂਗੇ ਆਪਣੇ ਤਾਈਂ। ਔਰ ਤੁਹਾਨੂੰ ਵੀ ਅਸੀਂ ਰਿਕੁਐਸਟ ਕਰਾਂਗੇ ਵੀ ਇਹਨਾਂ ਵਾਸਤੇ ਆਵਾਜ਼ ਉਠਾਓ, ਕਿਉਂਕਿ ਇਹਨਾਂ ਨੂੰ ਉਠਾ ਲਿਆ ਗਿਆ ਸਿਰਫ ਇਸ ਲਈ ਕਿ ਇਹਨਾਂ ਨੇ ਇੱਕ ਜੱਜ ਸਾਹਿਬਾਂ ਦੇ ਬਾਰੇ ਰੈਫਰੈਂਸ ਜਮ੍ਹਾਂ ਕਰਵਾਇਆ, ਉਹਨਾਂ ਦੇ ਉੱਤੇ ਜਾਲੀ ਡਿਗਰੀ ਦੇ ਜਿਹੜੇ ਕੋਈ ਕਾਗਜ਼ਾਤ ਜਮ੍ਹਾਂ ਕਰਵਾਏ। ਇਲਜ਼ਾਮ ਹੀ ਚਲੋ ਕੋਲ ਆਇਆ ਅਤੇ ਉਹ ਸੁਣ ਲਓ, ਅਗਰ ਇਲਜ਼ਾਮ ਗਲਤ ਹੈ ਤਾਂ ਕੋਰਟ ਦੇ ਵਿੱਚੋਂ ਸਜ਼ਾ ਦੇ ਦਿਓ ਉਹਦੇ ਮੁਤਾਬਕ। ਅੱਛਾ ਜੀ, ਅੱਗੇ ਚੱਲਨੇ। ਪੰਜਾਬ ਉਹ ਮਾਂ ਬਣ ਗਈ ਹੈ ਜਿਹੜੀ ਦਰਵਾਜ਼ਾ ਖੜਕਾ ਕੇ ਪੁੱਛਦੀ ਹੈ ਵੀ ਕੋਈ ਤਕਲੀਫ ਹੈ ਤਾਂ ਮੈਨੂੰ ਦੱਸੋ। ਆਵਾਮ ਨੂੰ ਮਾਲੂਮ ਹੈ ਕਿ ਉਹਨਾਂ ਦਾ ਕੋਈ ਖਿਆਲ ਕਰਨ ਵਾਲਾ ਹੈ। ਪੰਜਾਬ ਉਹ ਸੂਬਾ ਬਣ ਗਿਆ ਜੋ ਗਵਰਨੈਂਸ 'ਚ ਨਵੇਂ ਰਿਕਾਰਡ ਕਾਇਮ ਕਰ ਰਿਹਾ। ਇਹ ਮਰੀਮ ਨਵਾਜ਼ ਸਾਹਿਬਾ ਨੇ ਕਿਹਾ। ਹੁਣੇ ਹੀ ਅਸੀਂ ਤੁਹਾਨੂੰ ਸਰਕਾਰੀ ਸਕੂਲਾਂ ਦਾ ਹਾਲ ਦੱਸ ਦਿੱਤਾ, ਜੋ ਵਕੀਲ ਸਾਹਿਬ ਨਾਲ ਹੋਇਆ ਉਹ ਵੀ ਦੱਸ ਦਿੱਤਾ, ਅੱਗੇ ਵੀ ਸੁਣਦੇ ਜਾਓ ਜ਼ਰਾ। ਇਹ ਜਿਹੜੀ ਮਾਂ ਦਰਵਾਜ਼ੇ ਖੜਕਾ ਪੁੱਛਦੀ ਹੈ ਨਾ ਵੀ ਕੋਈ ਤਕਲੀਫ ਹੈ ਤਾਂ ਦੱਸੋ। ਇਸ ਮਾਂ ਦੇ ਬਿਲਕੁਲ ਦਰਵਾਜ਼ੇ ਦੇ ਅੱਗੋਂ ਅੱਡਾ ਪਲਾਟ ਤੋਂ ਜੌਹਰ ਟਾਊਨ ਦੇ ਇੱਕ ਸ਼ਹਿਰੀ ਜਿਹੜੇ ਨੇ ਉਹਨਾਂ ਦੀ ਆਪਣੀ ਅੱਡਾ ਪਲਾਟ ਤੋਂ ਉੱਥੇ ਗੋਲ ਚੱਕਰ 'ਤੇ ਵਾਕਿਆ ਪੰਜਾਬ ਸੀਮੈਂਟ ਸਟੋਰ ਦੇ ਮਾਲਕ, ਮੈਂ ਜੌਹਰ ਟਾਊਨ ਕਹਿ ਦਿੱਤਾ, ਪੰਜਾਬ ਸੀਮੈਂਟ ਸਟੋਰ ਦੇ ਮਾਲਕ ਖੁਰਮ ਸ਼ਹਿਜ਼ਾਦ ਦੇ ਕੋਲੋਂ ਗੱਡੀ ਖੋਹ ਲਈ। ਇਹ ਬਾਜੀ ਦੇ ਤਕਰੀਬਨ ਘਰ ਦੇ ਬਿਲਕੁਲ ਲਾਗੇ, ਤੁਸੀਂ ਦਰਵਾਜ਼ੇ ਦੇ ਸਾਹਮਣੇ ਹੀ ਸਮਝੋ। ਉਹਨਾਂ ਦੇ ਕੋਲ ਆਲਟੋ ਗੱਡੀ ਸੀ। ਉਹ 3:35 ਰਾਤ ਦੇ ਉੱਤੇ ਆਪਣਾ ਜ਼ਾਹਿਰ ਹੈ ਕੰਮਕਾਰ ਕਰਕੇ ਵਾਪਸ ਘਰ ਜਾ ਰਹੇ ਸਨ ਅਤੇ ਉਹਨਾਂ ਦੇ ਕੋਲੋਂ ਉੱਥੇ ਮਾਰਿਆ ਕੁੱਟਿਆ ਵੀ ਉਹਨਾਂ ਨੂੰ, ਅਤੇ ਗਨ ਪੁਆਇੰਟ 'ਤੇ ਉਹਨਾਂ ਦੇ ਕੋਲੋਂ ਡਾਕੂਆਂ ਨੇ ਗੱਡੀ ਖੋਹ ਲਈ। ਉੱਥੇ ਪੁਲਿਸ ਦੀਆਂ ਗੱਡੀਆਂ ਵੀ ਮੌਜੂਦ ਸਨ ਲਾਗੇ ਹੀ ਕਿਤੇ। ਉਹਨਾਂ ਰੌਲਾ ਪਾਇਆ ਔਰ ਪੁਲਿਸ ਵਾਲਿਆਂ ਨੇ ਉਸ ਗੱਡੀ ਨੂੰ ਡੱਕਣ ਦੀ ਬਜਾਏ ਉਲਟਾ ਇਹਨਾਂ ਨੂੰ ਕਿਹਾ ਵੀ ਰੌਲਾ ਨਾ ਪਾ। ਕਿਉਂ ਆਖਿਆ ਹੋਏਗਾ ਭਲਾ? ਕਿਉਂਕਿ ਲਾਗੇ ਹੀ ਤਾਂ ਸਭ ਦੀ ਮਾਂ ਸੁੱਤੀ ਹੋਈ ਸੀ, ਮਤਲਬ ਉਹਨਾਂ ਦਾ ਘਰ ਹੈ ਲਾਗੇ ਬਾਜੀ ਦਾ। ਪੁਲਿਸ ਵਾਲਿਆਂ ਨੂੰ ਫਿਕਰ ਹੋਏਗੀ ਵੀ ਰੌਲਾ ਪਾਏਗਾ, ਉਹਨਾਂ ਦੀ ਨੀਂਦ ਖਰਾਬ ਹੋ ਜਾਏਗੀ। ਸਵੇਰੇ ਸਾਰਾ ਦਿਨ ਤੇ ਉਹਨਾਂ ਨੇ ਕੁੰਡੀਆਂ ਖੜਕਾ ਕੇ ਲੋਕਾਂ ਕੋਲੋਂ ਪੁੱਛਣਾ ਹੈ। ਸਾਰਾ ਦਿਨ ਕੁੰਡੀਆਂ ਖੜਕਾ ਕੇ ਲੋਕਾਂ ਕੋਲੋਂ ਪੁੱਛਣਾ ਹੈ ਵੀ ਤੁਹਾਨੂੰ ਕੋਈ ਤਕਲੀਫ ਤਾਂ ਨਹੀਂ, ਅਤੇ ਇਹ ਤੂੰ ਅਗਰ ਰੌਲਾ ਪਾ ਦਿੱਤਾ ਤਾਂ ਉਹ ਖਲਲ ਆ ਜਾਏਗਾ। ਅੱਛਾ ਜੀ, ਅੱਗੋਂ ਚਲੋ। ਲਾਹੌਰ ਦੇ ਵਿੱਚ ਬਸੰਤ ਵਾਲਾ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਕਿ ਜਿਸ ਵੇਲੇ ਰੋਮਨ ਅੰਪਾਇਰ ਦੇ ਵਿੱਚ ਅਤੇ ਗ੍ਰੀਕ ਜਿਹੜੇ ਅੰਪਾਇਰ ਸੀ ਉਹਦੇ ਵਿੱਚ ਜਿਸ ਵੇਲੇ ਲੋਕੀ ਹਕੂਮਤ ਤੋਂ ਤੰਗ ਪੈ ਜਾਂਦੇ ਸਨ ਅਤੇ ਲੋਕਾਂ ਨੂੰ ਆਰੇ ਲਾਉਣ ਵਾਸਤੇ, ਜਿਵੇਂ ਕਿਸੇ ਅਣਜਾਣੇ ਨਹੀਂ ਆਰੇ ਲਾਈਦਾ ਬੱਚੇ ਨੂੰ, ਉਹਨਾਂ ਨੂੰ ਆਰੇ ਲਾਉਣ ਵਾਸਤੇ ਉੱਥੇ ਮੇਲੇ ਠੇਲੇ ਕਰਾਏ ਜਾਂਦੇ ਸਨ। ਉੱਥੇ ਕਬੱਡੀ ਦੇ ਅਤੇ ਰੈਸਲਿੰਗ ਦੇ ਅਤੇ ਸਮਝਦੇ ਹੋ ਨੇਜ਼ਾਬਾਜ਼ੀ ਅਤੇ ਢੋਲ ਢਮੱਕੇ ਅਤੇ ਮੇਲੇ ਠੇਲੇ ਕਰਾਏ ਜਾਂਦੇ ਸਨ, ਖੇਲਾਂ ਦੇ ਮੁਕਾਬਲੇ ਕਰਾਏ ਜਾਂਦੇ ਸਨ। ਹੁਣ ਵੀ ਤੁਸੀਂ ਅਗਰ ਗੌਰ ਕਰੋ ਤਾਂ ਸਾਰੇ ਕੰਮ ਇਹੀ ਕਰਵਾ ਰਹੇ ਨੇ ਬਾਜੀ। ਇਹ ਵਿੱਚ ਜਿਹੜਾ ਤੁਹਾਨੂੰ ਪਤਾ ਹੈ ਕਿ ਸਾਡੇ ਉੱਥੇ ਭਾ ਸਫਦਰ ਦੇ ਪੁੱਤਰ ਜੁਨੇਦ ਸਫਦਰ, ਉਹਨਾਂ ਦਾ ਤਾਂ ਕੋਈ ਨਾਂ ਹੀ ਨਹੀਂ ਲੈਂਦਾ ਭਾ ਸਫਦਰ ਦਾ। ਅਤੇ ਭਾ ਸਫਦਰ ਤਾਂ ਮਮਨੂਆ ਅਸਲਾ ਬਣ ਗਿਆ, ਯਕੀਨ ਕਰੋ। ਭਾ ਸਫਦਰ ਨੂੰ ਤਾਂ ਇੰਜ ਇਹਨਾਂ ਨੇ ਕਰ ਦਿੱਤਾ ਹੈ, ਲੁਕਾ ਦਿੱਤਾ ਹੈ, ਜਿਵੇਂ ਭਾ ਸਫਦਰ ਕੋਈ ਮਮਨੂਆ ਅਸਲਾ ਹੈ। ਭਾ ਸਫਦਰ ਕੋਈ ਐਬ ਤਾਂ ਨਹੀਂ ਹੈ, ਸ਼ਰੀਫ ਆਦਮੀ ਹੈ, ਸਾਦਾ ਬੰਦਾ ਹੈ, ਸਾਦਾ ਕੱਪੜੇ ਪਾਉਂਦਾ ਹੈ, ਸਾਦਾ ਰੋਟੀ ਖਾਂਦਾ ਹੈ। ਫਿਰ ਮੁਸੀਬਤੀ ਬੰਦਾ, ਜਿੱਡੀ ਵੱਡੀ ਮੁਸੀਬਤ ਉਹਨੇ। ਇਹ ਵੇਖੋ ਵੀ ਹੁਣ ਉਸ ਮੁਸੀਬਤ ਨੂੰ ਪਾਕਿਸਤਾਨ ਨੂੰ ਝੱਲਣਾ ਪੈਣ ਡਿਆ ਹੈ ਅਤੇ ਬਾਂਹ ਨਿਕਲ ਗਈ ਆਵਾਮ ਦੀ, ਪੰਜਾਬ ਵਾਲਿਆਂ ਦੀ, ਇਹ ਜ਼ਿਮੀਂਦਾਰਾਂ ਦੀ ਸਪੈਸ਼ਲੀ। ਅਤੇ ਸੋਚੋ ਭਾ ਸਫਦਰ ਨੇ ਇਸ ਕੰਮ ਨੂੰ ਕਿੰਨਾ ਚਿਰ ਇਕੱਲੇ ਆਪਣੇ ਮੋਢਿਆਂ 'ਤੇ ਚੁੱਕਿਆ। ਮੈਂ ਆਨਾ ਜਿਹੜੇ ਤਮਗੇ ਵੀ ਆਏ ਨੇ ਭਾ ਸਫਦਰ ਨੂੰ ਲਾ ਦਿਓ, ਨਿਸ਼ਾਨੇ ਆਦਰ ਨਾ ਦੇਣਾ। ਅਸੀਂ ਚਾਹੁੰਦੇ ਵੀ ਭਾ ਸਫਦਰ ਜ਼ਿੰਦਾ ਹੀ ਰਵੇ ਅਜੇ ਫਿਲਹਾਲ, ਉਹ ਤਾਂ ਸ਼ਹਾਦਤ ਤੋਂ ਬਾਅਦ ਜ਼ਾਹਿਰ ਹੈ ਲੱਭਦਾ ਹੈ। ਲੇਕਿਨ ਬਾਕੀ ਮੈਂ ਆਨਾ ਵੀ ਜਿਹੜਾ ਤਮਗਾ ਜਿਹੜਾ ਹੈ ਉਹ ਭਾ ਸਫਦਰ ਨੂੰ ਲਾਉਣਾ ਹੈ। ਤਮਗਾ ਹੈ ਹੁਸਨੇ ਕਾਰਕਰਦਗੀ, ਸ਼ਜਾਤ, ਬਸਾਲਤ, ਮਤਲਬ ਜਿਹੜਾ ਲਾ ਸਕਦੇ ਹੋ ਉਹ ਲਾ ਦਿਓ, ਕਿਉਂਕਿ ਬੜਾ ਕੰਮ ਹੈ। ਲੇਕਿਨ ਬਹਰਹਾਲ ਉਹਨਾਂ ਦਾ ਨਾਂ ਵਿੱਚੋਂ ਮੁਕੰਮਲ ਜਿਹੜਾ ਉਹ ਮਾਈਨਸ ਹੀ ਕਰ ਛੱਡਿਆ, ਮਤਲਬ ਕੋਈ ਗੱਲ ਹੀ ਨਹੀਂ ਉਹਨਾਂ ਦੀ। ਲੇਕਿਨ ਇੱਥੇ ਇੱਕ ਗੱਲ ਬੜੀ ਇੰਟਰਸਟਿੰਗ ਹੈ, ਜਿਹੜਾ ਵਿਆਹ ਹੋਇਆ ਹੁਣੇ ਰੀਸੈਂਟਲੀ, ਇਹਦੇ 'ਚ ਕਿਸੇ ਬੰਦੇ ਨੂੰ ਮੋਬਾਈਲ ਫੋਨ ਅੰਦਰ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਸੀ। ਮੋਬਾਈਲ ਫੋਨ ਬੰਦ ਕੀਤਾ ਹੋਇਆ ਸੀ। ਅਤੇ ਫਿਰ ਇਹ ਜੁਨੇਦ ਸਫਦਰ ਸਾਹਿਬ ਦੀ, ਉਹਨਾਂ ਦੀ ਬੇਗਮ ਸਾਹਿਬਾ ਦੀ, ਬਾਜੀ ਮਰੀਮ ਦੇ ਜਿਹੜੇ ਘਰ ਦੇ ਅੰਦਰ ਸ਼ੂਟ ਹੋਏ ਨੇ, ਉਹ ਤੁਹਾਡੇ ਸਾਡੇ ਤੱਕ ਕਿਸ ਤਰ੍ਹਾਂ ਪਹੁੰਚੇ ਨੇ, ਇਹ ਕਦੇ ਸੋਚਿਆ ਤੁਸੀਂ? ਔਰ ਮੋਬਾਈਲ ਫੋਨ ਇਸ ਲਈ ਨਹੀਂ ਲੈ ਕੇ ਜਾਣ ਦਿੰਦੇ ਵੀ ਮੋਬਾਈਲ ਫੋਨ ਦੇ ਵਿੱਚ ਅਸਲ ਸ਼ਕਲਾਂ ਆ ਜਾਂਦੀਆਂ ਨੇ। ਮੋਬਾਈਲ ਫੋਨ ਦੇ ਵਿੱਚ ਅਸਲ ਸ਼ਕਲਾਂ ਆ ਜਾਂਦੀਆਂ ਨੇ ਜਦੋਂ ਇਹ ਸਿਰਫ ਆਪਣੀਆਂ ਖਿੱਚੀਆਂ ਹੋਈਆਂ ਤਸਵੀਰਾਂ ਜਿਹੜੀਆਂ ਆਪਣੇ ਕੈਮਰਿਆਂ ਦੇ ਨਾਲ, ਉਹਨਾਂ ਨੂੰ ਫਿਰ ਫਿਲਟਰ ਮਾਰ ਕੇ
ਚੇਂਜ ਕਰਕੇ ਜਾਰੀ ਕਰਦੇ ਨੇ ਮੋਬਾਈਲ ਦੇ ਵਿੱਚ, ਤੇ ਸੱਚੀ ਤਸਵੀਰ ਵੀ ਨਿਕਲ ਆਏਗੀ। ਹੁਣ ਉਹ ਜਿਹੜੀਆਂ ਫਿਲਟਰ ਵਾਲੀਆਂ ਤਸਵੀਰਾਂ ਸੀ, ਉਹਦੇ ਵਿੱਚ ਸਾਡੀ ਭੈਣ ਅਜ਼ਮਾ ਬੁਖਾਰੀ ਨੂੰ ਤੁਸੀਂ ਵੇਖਿਆ ਹੀ ਹੈ, ਅਤੇ ਫਿਲਟਰ ਤੋਂ ਬਗੈਰ ਤਾਂ ਤੁਸੀਂ ਰੋਜ਼ ਹੀ ਵੇਖਦੇ ਹੋ, ਨਹੀਂ ਨਿਕਲ ਜਾਂਦੀਆਂ ਚਾਂਗਰਾਂ ਬੱਚਿਆਂ ਦੀਆਂ ਜਿਸ ਵੇਲੇ ਫਿਲਟਰ ਤੋਂ ਬਗੈਰ ਭੈਣ ਸਾਡੀ ਆਉਂਦੀ ਹੈ। ਅਤੇ ਉਹ ਫਿਲਟਰ ਦੇ ਵਿੱਚ ਤਾਂ ਕੰਮ ਹੀ ਹੋਰ ਸਨ ਸਾਰੇ, ਜ਼ਾਹਿਰ ਹੈ। ਇਹ ਹੁਣ ਸਵਾਲ ਆਪਣੇ ਆਪ ਕੋਲੋਂ ਪਹਿਲਾਂ ਇਹ ਪੁੱਛੋ ਵੀ ਉਹ ਜਿਸ ਵੇਲੇ ਉੱਥੇ ਮੋਬਾਈਲ ਫੋਨ ਕਿਸੇ ਦੇ ਨਹੀਂ ਸੀ, ਤਸਵੀਰਾਂ ਇਹਨਾਂ ਆਪ ਖਿੱਚੀਆਂ ਨੇ, ਔਰ ਘਰ ਦੇ ਅੰਦਰ, ਮਤਲਬ ਜਿਹੜੇ ਇਹਨਾਂ ਨੇ ਫੋਟੋ ਸ਼ੂਟ ਕੀਤੇ ਨੇ ਘਰ ਦੇ ਅੰਦਰ, ਉਹ ਬਾਹਰ ਕਿਵੇਂ ਆ ਗਏ ਨੇ? ਬਾਜੀ ਦੇ ਜਿਹੜੇ ਬੜੇ ਜ਼ਾਤੀ ਕਿਸਮ ਦੇ, ਪਰਸਨਲ ਕਿਸਮ ਦੇ ਫੋਟੋ ਸ਼ੂਟ ਹੋਏ ਨੇ, ਉਹ ਬਾਹਰ ਕਿਸ ਤਰ੍ਹਾਂ ਆ ਗਏ? ਇਹਨਾਂ ਆਪ ਜਾਰੀ ਕੀਤੇ ਨੇ। ਅਤੇ ਕਿਉਂ ਕੀਤੇ ਨੇ? ਤਾਂ ਕਿ ਆਵਾਮ ਨੂੰ ਇਸ ਪਾਸੇ ਲਾਓ, ਆਵਾਮ ਆਰੇ ਲੱਗੇ। ਹੁਣ ਇਹਨਾਂ ਗਾਂ ਬਸੰਤ ਦਾ ਐਲਾਨ ਕੀਤਾ, ਇਸ ਤੋਂ ਪਹਿਲਾਂ ਖੇਲਾਂ ਦੇ ਮੁਕਾਬਲੇ ਕਰਾਏ ਸੀ, ਯਾਦ ਹੈ ਨਾ, ਜਿੱਥੇ ਮੇਰੇ ਰਸ਼ਕੇ ਕਮਰ ਉਹ ਕਵਾਲੀਆਂ ਸ਼ਵਾਲੀਆਂ ਸੁਣਾਈਆਂ ਗਈਆਂ ਸਨ, ਉਹ ਮੇਲਾ ਮੋਇਸ਼ੀਆਂ ਕਰਵਾਇਆ ਸੀ, ਯਾਦ ਹੈ ਨਾ, ਲਾਹੌਰ ਦੇ ਵਿੱਚ, ਜਿੱਥੇ ਆਰਮੀ ਚੀਫ ਸਾਹਿਬ ਵੀ ਆਏ ਸੀ, ਬਾਜੀ ਮਰੀਮ ਵੀ ਬੈਠੇ ਸਨ। ਮੇਰੇ ਰਸ਼ਕੇ ਕਮਰ ਉੱਥੇ ਰਾਹਤ ਫਤਿਹ ਅਲੀ ਖਾਨ ਸਾਹਿਬ ਨੇ ਆਪਣੀ ਕਵਾਲੀ ਜਾਂ ਨਜ਼ਮ ਜਾਂ ਗਜ਼ਲ ਜੋ ਵੀ ਉਹਨੂੰ ਆਖਣਾ ਤੁਸੀਂ, ਆ ਗਏ ਸੀ ਲਗਾਈ, ਮਜ਼ਾ ਆ ਗਿਆ। ਅਤੇ ਇਹ ਹੁਣ ਲਗਾਤਾਰ ਮੇਲੇ ਠੇਲੇ, ਖੇਲਾਂ ਦੇ ਮੁਕਾਬਲੇ, ਸ਼ਾਦੀ ਗਮੀ, ਇਹਨਾਂ ਕੰਮਾਂ 'ਚ ਹੀ ਤੁਹਾਨੂੰ ਉਲਝਾ ਕੇ ਰੱਖਣਾ। ਹੁਣ ਬਸੰਤ ਆ ਗਈ, ਡੋਰ ਫਿਰਨ ਨਾਲ ਫੈਕਟਰੀ ਏਰੀਆ ਦੇ ਇਲਾਕੇ 'ਚ 25 ਸਾਲਾ ਅਦਨਾਨ ਦੇ ਉੱਤੇ ਜ਼ਾਹਿਰ ਹੈ ਡੋਰ ਫਿਰੀ ਹੈ ਅਤੇ ਸ਼ਦੀਦ ਜ਼ਖਮੀ ਹੋਇਆ। ਇਹ ਹੁਣ ਰੋਜ਼ ਹੀ ਤੁਸੀਂ ਜਿਹੜੀਆਂ ਉਹ ਗੱਲਾਂ ਸੁਣੋਗੇ। ਅਗਲੀ ਵੀ ਇਹਦੇ ਨਾਲ ਰਲਦੀ ਮਿਲਦੀ ਗੱਲ ਸੁਣ ਲਓ। ਇੱਕ ਫਿਲਮ ਤੁਹਾਨੂੰ ਪਤਾ ਹੀ ਹੈ, ਉਹ ਦਰਿੰਦਰ ਜਾਂ ਦਰਿੰਦਰਾ, ਜੋ ਵੀ ਉਹ ਨਾਂ ਹੈ ਇੰਡੀਅਨ ਫਿਲਮ ਦਾ, ਦਰਿੰਦਰ ਹੈ ਮੇਰਾ ਖਿਆਲ। ਉਹਦੇ ਵਿੱਚ ਇੱਕ ਕਰੈਕਟਰ ਰਹਿਮਾਨ ਡਕੇਟ ਹੈ, ਉਹਦੇ ਵਿੱਚ ਉਹਦੀ ਰਹਿਮਾਨ ਡਕੇਟ ਦੀ ਐਂਟਰੀ ਹੈ। ਜ਼ਾਹਿਰ ਹੈ ਉਹ ਫਿਲਮ ਜਿਹੜੀ ਉਹ ਪਾਕਿਸਤਾਨ 'ਚ ਬੈਨ ਹੈ, ਉਹ ਪਾਕਿਸਤਾਨ ਦੇ ਵਿੱਚ ਕੋਈ ਕੇਬਲ 'ਤੇ ਨਹੀਂ ਵਿਖਾ ਸਕਦਾ, ਉਹ ਸਿਨੇਮੇ 'ਚ ਨਹੀਂ ਲੱਗ ਸਕਦੀ, ਮੁਕੰਮਲ ਬੈਨ ਹੈ। ਲੇਕਿਨ ਇਹ ਜਿੰਨੀਆਂ ਬਾਜੀਆਂ ਨੇ ਨਾ, ਆਹੋ ਨਹੀਂ ਆਹੋ ਵਾਲੀਆਂ, ਇਹਨਾਂ ਸਾਰੀਆਂ ਦੇ ਜਿਹੜੇ ਟਵਿੱਟਰ ਆਪਣੇ ਉਹ ਸੋਸ਼ਲ ਮੀਡੀਆ ਦੇ ਅਕਾਊਂਟ ਨੇ, ਟਿਕਟੋਕ ਅਤੇ ਇੰਸਟਾ, ਉੱਥੇ ਜਿਹੜੀਆਂ ਰੀਲਾਂ ਲਾ ਰਹੀਆਂ ਨੇ ਵਜ਼ੀਰ ਵੀ ਨੇ ਹਕੂਮਤ ਦੀਆਂ, ਉਹਦੇ ਉੱਤੇ ਉਹਦੇ ਦਰਿੰਦਰ ਦੇ ਗਾਣੇ ਲਾ ਰਹੀਆਂ ਨੇ। ਮਤਲਬ ਜਿਹੜੀ ਹਰ ਸ਼ੈ ਦੂਜੀ ਕੌਮ ਵਾਸਤੇ ਬੰਦ ਹੈ। ਬਾਜੀ ਦੀ ਨੌਂ ਜਿਹੜੀ ਹੈ ਉਹ ਉੱਥੋਂ ਕੱਪੜੇ ਬਣਵਾ ਕੇ ਪਾਉਂਦੀ ਹੈ ਇੰਡੀਆ ਤੋਂ। ਆਮ ਪਾਕਿਸਤਾਨੀ ਉੱਥੋਂ ਦਵਾਈ ਵੀ ਨਹੀਂ ਖਰੀਦ ਸਕਦਾ ਸਸਤੀ, ਆਲੂ ਵੀ ਨਹੀਂ, ਪਿਆਜ਼ ਵੀ ਨਹੀਂ, ਟਮਾਟਰ ਵੀ ਨਹੀਂ, ਇਹ ਸਭ ਕੁਝ ਲੈ ਸਕਦੇ ਨੇ। ਅਤੇ ਸਾਨੂੰ ਆਉਂਦੇ ਨੇ ਫਿਤਨਾ ਤੋਂ ਹਿੰਦੁਸਤਾਨ ਹੈ, ਤੁਸੀਂ ਲੜਨਾ, ਸਾਡੇ ਵਾਸਤੇ ਲੜਾਈ ਰੱਖੀ ਹੈ। ਸਾਨੂੰ ਸਾਰੀ ਉਮਰ ਪਹਿਲਾਂ ਪਿੱਛੇ ਲਾਈ ਰੱਖਿਆ ਵੀ ਜਨਾਬ ਅਸੀਂ ਉਮਤ ਮੁਸਲਮਾਨ ਦੇ ਸਭ ਤੋਂ ਵੱਡੇ ਅਸੀਂ ਜਨਾਬ ਜਿਆਲੇ ਹਾਂ, ਕਿਬਲਾ ਅਵਲ ਦਾ ਕਬਜ਼ਾ ਹੀ ਅਸੀਂ ਲੈਣਾ ਹੈ। ਸਾਨੂੰ ਸਾਰੀ ਉਮਰ ਇਹੀ ਦੱਸਿਆ ਵੀ ਮਹਿਮੂਦ ਗਜ਼ਨਵੀ ਸਾਹਿਬ ਦੇ ਚੇਲੇ ਅਸਲ ਅਸੀਂ ਹਾਂ ਸਾਰੇ, ਸਾਨੂੰ ਹੀ ਦੇ ਕੇ ਗਏ ਨੇ ਉਹ ਖਿਲਾਫਤ ਪਿੱਛੋਂ ਆਪਣੇ ਤੋਂ। ਅਤੇ ਹੁਣ ਜਾ ਅਸੀਂ ਉੱਥੇ ਪੀਸ ਮੁਆਹਦਾ ਸਾਈਨ ਕਰ ਦਿੱਤਾ। ਹੁਣ ਜਿਹੜੇ ਕਾਗਜ਼ ਆ ਰਹੇ ਨੇ ਉਹਨਾਂ ਦੇ ਉੱਤੇ ਲਿਖਿਆ ਹੈ, ਐਡੇ ਸੋਸ਼ਲ ਮੀਡੀਆ 'ਤੇ ਫਿਰ ਰਹੇ ਨੇ ਕਿ ਜਨਾਬ ਉੱਥੇ ਜਿਹੜੀ ਪਾਕਿਸਤਾਨੀ ਫੌਜ ਹੈ ਉਹਨੇ ਇਸਰਾਈਲੀ ਫੌਜ ਦੇ ਨਾਲ ਰਲ ਕੇ ਉਹਨਾਂ ਦੀ ਕਮਾਂਡ ਦੇ ਵਿੱਚ ਕੰਮ ਕਰਨਾ ਹੈ। ਮੈਂ ਕਿਹਾ ਸਵਾਦ ਨਹੀਂ ਆ ਗਿਆ। ਉਸੇ ਤਰੀਕੇ ਨਾਲ ਇਹ ਹੁਣ ਰਹਿਮਾਨ ਡਕੇਤ ਦੇ ਬਾਰੇ ਜਿਹੜੇ ਗਾਣਾ ਹੈ ਉਹ ਜਨਾਬ ਦੜਾ ਦੜ ਚੱਲ ਰਿਹਾ, ਅਤੇ ਉਹ ਇਹਨਾਂ ਦੀ ਵਾਈਬ ਹੈ, ਇਹਨਾਂ ਦੀ ਵਾਈਬ ਵੀ ਉੱਥੋਂ ਆਉਂਦੀ ਹੈ ਉਹ ਗਾਣੇ ਚਲਾ ਕੇ। ਅਤੇ ਗੱਲਾਂ ਕਰੀਏ ਕੀ ਤੁਹਾਡੇ ਨਾਲ, ਇਹ ਪਤਾ ਨਹੀਂ ਕਿੱਥੋਂ ਦੇ ਕਿੱਥੇ ਨਿਕਲ ਗਏ ਨੇ। ਮੈਂ ਨਾ ਅੰਦਰੋਂ ਮਰ ਗਏ ਨੇ ਸਾਰੇ। ਅਗਰ ਜ਼ਿੰਦਾ ਬੰਦਾ ਇਹੋ ਜਿਹੀਆਂ ਚਵਲਾਂ ਮਾਰਦਾ, ਮਾਜ਼ਰਤ ਨਾਲ ਜਿਹੜੀਆਂ ਮਾਰ ਰਹੇ ਨੇ। ਅੱਛਾ ਜੀ, ਅੱਗੋਂ ਫਵਾਦ ਚੌਧਰੀ ਬੜਾ ਜ਼ਾਲਮ ਬੰਦਾ ਨਿਕਲਿਆ, ਉਹਨੇ ਸਾਰਾ ਪਲਾਨ ਹੀ ਲੀਕ ਕਰ ਦਿੱਤਾ। ਉਹਨੇ ਕਿਹਾ ਭੈੜਾ ਵੇਲਾ ਚੱਲਣ ਡਿਆ, ਮੈਂ ਇੱਕ ਇੱਕ ਬੰਦੇ ਦੇ ਨਾਂ ਲਿਖਣ ਡਿਆ, ਜਿਸ ਵੇਲੇ ਵੇਲਾ ਚੰਗਾ ਆਇਆ ਅਤੇ ਮੈਂ ਮਾਰਨੀਆਂ ਨੇ ਚਪੇੜਾਂ ਮੂੰਹ ਦੇ ਉੱਤੇ ਆ ਜਿਹੜੇ ਮੇਰੇ ਨਾਲ ਜ਼ਿਆਦਤੀ ਕਰਦੇ ਨੇ। ਇਹ ਚੌਧਰੀ ਸਾਹਿਬ ਖੁਫੀਆ ਪਲਾਨ ਹੀ ਲੋਕਾਂ ਦਾ ਲੀਕ ਕਰ ਰਹੇ ਨੇ। ਕਈ ਹੋਰ ਬੰਦਿਆਂ ਨੇ ਮੈਨੂੰ ਲੱਗਦਾ ਲਿਸਟਾਂ ਬਣਾਈਆਂ ਹੋਣੀਆਂ ਨੇ, ਮੈਨੂੰ ਕੀ ਪਤਾ ਕਿੰਨੇ ਕਿੰਨੇ ਬਣਾਈਆਂ ਨੇ, ਪਰ ਕਈ ਬੰਦਿਆਂ ਨੇ ਬਣਾਈਆਂ ਨੇ। ਅਤੇ ਕਈ ਹੈ ਜਿਹੜੇ ਫਿਰਦੇ ਨੇ ਨਾ ਚਚੁੰਦਰਾਂ, ਬੜੀਆਂ ਗੱਲਾਂ ਕਰਦੇ ਨੇ, ਬੜੇ ਤਾਨੇ ਦਿੰਦੇ ਨੇ। ਮੈਂ ਆਨਾ ਵੀ ਅਗਰ ਇਹਨਾਂ ਦੇ ਪਿੱਛੇ ਸਿਰਫ ਢੋਲ ਵਾਲਾ ਬੰਦਾ ਹੀ ਲਾ ਦਿਓ, ਮਾਰਨ ਕੁੱਟਣ ਦੀ ਕੀ ਲੋੜ ਹੈ। ਇਹ ਜਿਹੜਾ MF ਹੈ, ਜਿਹੜਾ MF ਹੈ ਮੁਨੀਫ ਫਾਰੂਕ, ਇਹਦੇ ਪਿੱਛੇ ਜ਼ਮਾਨਾ ਚੰਗਾ ਆ ਜਾਏ ਅਤੇ ਇਹਦੇ ਪਿੱਛੇ ਗੱਡੀ ਲੈ ਕੇ ਢੋਲ ਵਾਲੇ ਨੂੰ ਦੇਤੀ ਜਾਵੇ, ਉਹ ਇਹਦੇ ਘਰ ਦੇ ਸਾਹਮਣੇ ਸਵੇਰੇ ਸਵੇਰੇ ਉੱਥੇ ਗੱਡੀ ਲਾ ਲਿਆ ਕਰੇ। ਜਦੋਂ ਇਹ ਨਿਕਲੇ ਤੇ ਸੁਜ਼ੂਕੀ ਦੇ ਪਿੱਛੇ ਢੋਲ ਵੱਜਦਾ ਜਾਵੇ, ਜੇ ਦਫ਼ਤਰ ਜਾਵੇ ਤਾਂ ਬਾਹਰ ਢੋਲ ਵੱਜੇ, ਜਿੱਥੇ ਹੋਵੇ ਉੱਥੇ ਢੋਲ ਵੱਜਦਾ ਜਾਵੇ। ਕਿਸੇ ਦਫ਼ਤਰ ਜਾਏ ਉਹਦੇ ਬਾਹਰ ਢੋਲ ਵੱਜਦਾ ਜਾਏ। ਕੋਈ ਹਰਾਸਮੈਂਟ ਤਾਂ ਨਹੀਂ ਕਰਨੀ ਨਾ, ਇਹ ਤਾਂ ਇਜਾਜ਼ਤ ਹੋਏਗੀ। ਉਸ ਵੇਲੇ ਇਹਨਾਂ ਦੇ ਫੁੱਫੜ ਤੇ ਹੋਣੇ ਨਹੀਂ ਜਿਨ੍ਹਾਂ ਨੇ ਇਹਨਾਂ ਨੂੰ ਬਚਾਉਣਾ ਹੈ। ਫੁੱਫੜ ਤੇ ਕਿਸੇ ਹੋਰ ਨੂੰ ਸਲੂਟ ਮਾਰਨ ਡਏ ਹੋਣੇ ਨੇ। ਉਸ ਵੇਲੇ ਢੋਲ ਵੱਜੇ ਅਤੇ ਮੇਰਾ ਮਤਲਬ 65 ਧਮਾਲਾਂ ਜਿੱਥੇ ਵੀ ਇਹ ਹੋਣ,
तो उस तो बाद वेखना इन्होंने किन्नियां अखलाकियात दसनियां, ये अखलाकियात नहीं, हमारी फैमिली साथ है, ये दूजियां दी फैमिली दे उत्ते ये किहो जिहा तबर्रा ते बगैरतियां कर रहे हैं, इन्होंने याद ही नहीं है। ये चौधरी साहब ने तो कह दिता भी मैं मारनियां ने चपेड़ा। ये चौधरी साहब तुसी ते लीक करी जाते हो प्लैन, इत्थे पता नहीं किसी ने किहड़ियां लिस्टां बनाईयां ते की कुछ होना है इत्थे। ये हुण सादा काम थोड़ी होना है। सादा का मतलब है कि जिवें पहलां काम चलते सन उवें थोड़ी होना। इत्थे बंदे बहुत दूर निकल गए हैं एक दूजे के नाल जो ज्यादतियां कर रहे हैं। लाहौर के एक एंकर ने उन्होंने एक दिन खान साहब की जिंदगी के बारे गल कर दी, बड़ी खतरनाक। मैं उन्होंने किसी के थ्रू पैगाम भेजा कि भाई जी को थोड़ा अकल नूं हथ मारो, ये जमाना बदलना भी है, ये जमाना बदलना भी है। तो मतलब लोकी अगर नालियां चों गारा चुक के तुहाडे ते सुੱਟਣਾ शुरू हो गए, ये तो परचा तो नहीं हो सकना। इहो जे बंदे के मूँह के उत्ते कोई बंदा अगर या जिसम के उत्ते चुक के कोई गारा सुੱਟ देगा तो उत्ते की केस होएगा, मैनूं दसो। ਇਹ ਜਿਹੜੇ ਇਹੋ ਜਿਹੇ ਬੰਦੇ ਨੇ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਜਾਂ ਆਵਾਮ ਨਾਲ ਜ਼ਿਆਦਤੀ ਕਰਦੇ ਨੇ, ਧੱਕਾ ਕਰਦੇ ਨੇ, ਔਰ ਅਗਰ ਕੋਈ ਕਰੇਗਾ ਉਹ ਕਾਨੂੰਨ ਦੇ ਮੁਤਾਬਕ ਚਲੋ ਕੇਸ ਹੋ ਜਾਏਗਾ। ਕੀ ਕੇਸ ਹੋਏਗਾ ਉਹਦੇ 'ਤੇ? ਜਾਂ ਚਲੋ ਕੋਈ ਸ਼ੈ ਨਾ ਸੁੱਟੇ, ਉਹ ਖਲੋ ਕੇ ਇਹਨਾਂ ਨੂੰ ਗੰਦੀਆਂ ਗਾਲਾਂ ਦੇਵੇ, ਤੇ ਗਾਲਾਂ ਦਾ ਕੋਈ ਕੇਸ ਨਹੀਂ ਦੁਨੀਆ ਦੇ ਵਿੱਚ ਹੈਗਾ। ਇਹ ਤੁਸੀਂ ਵੇਖਿਆ ਨਹੀਂ ਅਮਰੀਕਾ ਦੇ ਵਿੱਚ ਉਹ ਜਿਹੜੀ ਆਈਸ ਹੈ ਉਹਨੂੰ ਲੋਕ ਕਿਹੜੀਆਂ ਗੰਦੀਆਂ ਗਾਲਾਂ ਦਿੰਦੇ ਨੇ ਉਹਨਾਂ ਦੇ ਸਾਹਮਣੇ, ਉਹ ਵੀਡੀਓ ਵੀ ਬਣ ਰਹੀ ਹੁੰਦੀ ਹੈ। तो चौधरी साहब ने जी गल की है, मैं तो हैरान है। मैं तो बहरहाल कानून पसंद बंदा है, बई मैं तो नहीं कहता, मैं तो कोई ऐसी शै नहीं आंदा जी कानून च ना हो, वो नहीं करनी चाहिए। चपेड़ा मारना मेरा ख्याल ठीक नहीं है, तशद्दद चाहेगा चौधरी साहब, मैं तो हिमायत नहीं कर सकता। हाँ, ढोल शोल वाली मेरी मिसाल ठीक है भी ढोल वजे इन्हों के पिछे या खोता लैके इन्हों के नाल बंदा तुरया जाए, जिथे होण जिथे जाण उत्थे खोता बंनदे जाके, किसी रेस्टोरेंट खाना खाण जाण उत्थे बंदा नाल बाहर खोता लै जाए, रेस्टोरेंट बाहर खोता लै खलोता रहे, नाल ढोल वजे। ਇਹੋ ਜਿਹੀਆਂ ਸਜ਼ਾਵਾਂ ਇਹਨਾਂ ਨੂੰ ਦਿਓ, ਇਹਨਾਂ ਨੂੰ ਵਿਜ਼ਿਟ ਕਰ ਦਿਓ ਸੁਸਾਇਟੀ ਦੇ ਵਿੱਚ। ਮਤਲਬ ਵਿਜ਼ਿਟ ਦਾ ਮਤਲਬ ਹੈ ਐਕਸਪੋਜ਼ ਕਰ ਦਿਓ ਇਹਨਾਂ ਨੂੰ। ਇਹ ਕਈ ਨੇ, ਕਈ ਜਿਹੜੇ ਫਿਰਦੇ ਨੇ ਨਾ ਮਾਮੇ ਮੂਦੇ, ਉਹਨਾਂ ਦੇ ਮਗਰ ਖੋਤੇ ਫਿਰਨਗੇ, ਮੈਂ ਤੁਹਾਨੂੰ ਦੱਸ ਦਿਆਂ ਕਿਸੇ ਨਾ ਕਿਸੇ ਦਿਨ, ਮੈਨੂੰ ਲੱਗਦਾ ਇੰਝ ਹੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਸਰਦਾਰ ਸਿਕੰਦਰ ਹਯਾਤ ਸਾਹਿਬ ਨੇ ਬੇੜਾ ਹੀ ਰੋੜ ਦਿੱਤਾ। ਉਹਨਾਂ ਕਿਹਾ ਨਵਾਜ਼ ਸ਼ਰੀਫ ਇੰਤਹਾਈ ਭੁੱਖਾ ਤੇ ਕੰਜੂਸ ਹੈ, ਕਿਸੇ ਦੀ ਅੱਛੀ ਘੜੀ ਵੇਖ ਲੈ ਤੇ ਜ਼ਬਰਦਸਤੀ ਉਤਰਵਾ ਲੈਂਦਾ ਹੈ। एक बारी मेरी 0 मीटर मर्सिडीज़ जी वो पसंद आ गई तो वह मेरे को लै ली। सोचो इन्हें मुल्क के खजाने नाल की कीता होएगा। मैं आना कि मेरा मतलब है कि कसर ही कोई नहीं छड्डी। जिहड़े अपने वज़ीर आज़म साहब ने साबका सरदार सिकंदर हयात, उन्होंने कोई नवाज शरीफ साहब के पल्ले कोई कसर छड्डी नहीं। मैं आना खैर, मैनू इत्थों दिओ हुण इजाजत, ते रब रख।